75वें अंतर्राष्ट्रीय मनुखी अधिकार दिवस मौके दल खालसा ने एमनेस्टी इंटरनेशनल ਅਤੇ ਹਿਊਮਨ ਰਾਈਟਸ ਵਾਚ ਵਰਗੀਆਂ ਦੁਨੀਆ ਦੀਆਂ ਨਿਰਪੱਖ ਅਤੇ ਪ੍ਰਮੁੱਖ ਸੰਸਥਾਵਾਂ ਨੂੰ ਕਸ਼ਮੀਰ, ਪੰਜਾਬ ਅਤੇ ਮਨੀਪੁਰ ਵਰਗੀਆਂ ਨਾਜ਼ੁਕ ਸਟੇਟਾਂ ਦੀਆਂ ਆਪਣੀਆਂ ਟੀਮਾਂ ਭੇਜ ਕੇ ਮਨੁੱਖੀ ਅਧਿਕਾਰਾਂ ਦੇ ਤਰਸਯੋਗ ਹਾਲਾਤਾਂ ਅਤੇ ਨਿੱਘਰ ਦੀ ਸਥਿਤੀ ਦਾ ਜਾਇਜ਼ਾ ਲੈਣ ਦੀ ਅਪੀਲ ਕੀਤੀ ਹੈ। ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਅੱਜ ਵੀ ਪੁਲਿਸ ਸਟੇਟ ਹੈ ਜਿੱਥੇ ਰਾਜਨੀਤਿਕ ਲੀਡਰਸ਼ਿਪ ਕਮਜ਼ੋਰ ਤੇ ਨਿਕੰਮੀ ਹੈ ਜੋ ਪੁਲਿਸ ਲੀਡਰਸ਼ਿਪ ਦੀ ਪਿਛਲਕ ਬਣ ਕੇ ਵਿਚਰ ਰਹੀ ਹੈ। ਉਨ੍ਹਾਂ ਕਿਹਾ ਕਿ ਵੱਖਰੇ ਵਿਚਾਰ ਰੱਖਣ ਵਾਲੇ ਅਤੇ ਸਰਕਾਰੀ ਅਤਿਆਚਾਰਾਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਨੂੰ ਭਾਰੀ ਕੀਮਤ ਤਾਰਨੀ ਪੈਂਦੀ ਹੈ ਅਤੇ ਉਹਨਾਂ ਨੂੰ ਮਨਘੜਤ ਕੇਸਾਂ ਵਿੱਚ ਫਸਾ ਕੇ ਰੋਲਿਆ ਜਾਂਦਾ ਹੈ ਜੋ ਆਪਣੇ ਆਪ ਵਿੱਚ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ SHO ਪੱਧਰ ਤੋਂ ਲੈ ਕੇ SP ਪੱਧਰ ਤੱਕ ਅਫਸਰਾਂ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਇੱਜ਼ਤ ਕਰਨ ਦੀ ਸਹੀ ਅਰਥਾਂ ਵਿੱਚ ਟ੍ਰੇਨਿੰਗ ਅਤੇ ਅਮਲਾਂ ਵਿੱਚ ਲਾਗੂ ਕਰਨ ਦੀ ਲੋੜ ਹੈ, ਪਰ ਅਫਸੋਸ ਹੈ ਕਿ ਇਸ ਪਾਸੇ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਮਿਲੀਆਂ ਅੰਨੀਆਂ ਤਾਕਤਾਂ ਅਤੇ ਖੁੱਲ੍ਹਾਂ ਹੀ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਮੁੱਖ ਕਾਰਨ ਹੈ। ਉਨ੍ਹਾਂ ਕਿਹਾ ਕਿ ਦੱਬੇ ਕੁਚਲੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਸਟੇਟ ਦੀ ਪੁਸ਼ਤਪਨਾਹੀ ਹੇਠ ਹੋਣ ਵਾਲੀ ਹਿੰਸਾ ਵਿਰੁੱਧ ਸਮਾਜ ਦਾ ਚੇਤਨ ਤੇ ਸੁਹਿਰਦ ਵਰਗ ਲੰਮੇ ਅਰਸੇ ਤੋਂ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ, ਪਰ ਅਫਸੋਸ ਸਰਕਾਰਾਂ ਅਤੇ ਪੁਲਿਸ ਪ੍ਰਸ਼ਾਸਨ ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਭਾਰਤੀ ਏਜੰਸੀਆਂ ਵੱਲੋਂ ਕਥਿਤ ਤੌਰ ਤੇ ਸਿੱਖਾਂ ਦੇ ਅੰਤਰਰਾਸ਼ਟਰੀ ਪੱਧਰ ਤੇ ਗੈਰ ਨਿਆਇਕ ਕਤਲਾਂ ਨੇ ਦਿੱਲੀ ਅਤੇ ਅੰਮ੍ਰਿਤਸਰ ਵਿੱਚ ਦਰਾੜ ਨੂੰ ਹੋਰ ਡੂੰਘਾ ਕੀਤਾ ਹੈ ਅਤੇ ਭਖਦਾ ਮੁੱਦਾ ਸਾਡੇ ਲਈ ਚਿੰਤਾ ਦਾ ਸਬਬ ਹੈ। ਉਨ੍ਹਾਂ ਕਿਹਾ ਕਿ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਵਿਸ਼ੇਸ਼ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ ਦਾ ਮੁੱਦਾ ਸਿੱਖ ਪੰਥ ਲਈ ਇੱਕ ਚੁਣੌਤੀ ਹੈ। ਉਨ੍ਹਾਂ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ 31 ਦਸੰਬਰ ਤੱਕ ਸਰਕਾਰ ਨੂੰ ਦਿੱਤੇ ਅਲਟੀਮੇਟਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿੱਲੀ ਹਕੂਮਤ ਦੇ ਅੜੀਅਲ ਅਤੇ ਹੰਕਾਰੀ ਰਵੱਈਏ ਅਤੇ ਬਾਰ-ਬਾਰ ਮੁੱਕਰ ਜਾਣ ਵਾਲੇ ਇਤਿਹਾਸ ਨੂੰ ਦੇਖਦਿਆਂ ਨਹੀਂ ਲੱਗਦਾ ਕਿ ਸਰਕਾਰ ਭਾਈ ਰਾਜੋਆਣਾ ਦੀ ਮੌਤ ਦੀ ਸਜ਼ਾ ਰੱਦ ਕਰੇਗੀ। ਉਨ੍ਹਾਂ ਟਿੱਪਣੀ ਕਰਦਿਆਂ ਕਿਹਾ ਕਿ ਜਥੇਦਾਰ ਸਾਹਿਬ ਕੇਂਦਰ ਦੀ ਮੋਦੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦੀ ਤਿਆਰੀ ਰੱਖਣ। ਸਿੱਖ ਯੂਥ ਆਫ ਪੰਜਾਬ ਦੇ ਆਗੂ ਗੁਰਨਾਮ ਸਿੰਘ ਮੁਨਕਾ ਨੇ ਕਿਹਾ ਕਿ ਬੀਤੇ ਕੱਲ੍ਹ ਬਠਿੰਡਾ ਪੁਲਿਸ ਵੱਲੋਂ ਖੜੀਆਂ ਕੀਤੀਆਂ ਰੁਕਾਵਟਾਂ ਅਤੇ ਜਥੇਬੰਦੀ ਦੇ ਮੈਂਬਰਾਂ ਦੀ ਗ੍ਰਿਫਤਾਰੀਆਂ ਦੇ ਬਾਵਜੂਦ ਸਿੱਖ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਮਾਰਚ ਤੇ ਰੈਲੀ ਵਿੱਚ ਸ਼ਾਮਿਲ ਹੋ ਕੇ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਨੂੰ ਕਰਾਰੀ ਹਾਰ ਦਿੱਤੀ ਹੈ। ਗੁਰਦੁਆਰਾ ਸਾਹਿਬ 'ਚ ਨਹੀਂ ਸਾਨੂੰ ਵੜਨ ਦਿੱਤਾ ਇਹਨਾਂ ਨੇ, ਤੇ ਹੁਣ ਜਾਵਾਂਗੇ ਅਸੀਂ, ਅਰਦਾਸ ਉੱਥੇ ਹੀ ਹੋਊਗੀ, ਪਰ ਪਹਿਲਾਂ ਤੁਹਾਡਾ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਕੀ ਕੰਮ ਸੀ ਵੀ ਗੁਰਦੁਆਰੇ ਵੀ ਨਹੀਂ ਜਾਣ ਦੇਣਾ ਜੀ ਅਸੀਂ ਸਿੱਖਾਂ ਨੂੰ। ਇਹ ਨੇ ਸਾਡੇ ਇੱਥੇ ਮਨੁੱਖੀ ਅਧਿਕਾਰ, ਇਹਨਾਂ ਕਿੱਥੋਂ ਸਾਡੀ ਰਾਖੀ ਕਰਨੀ ਹੈ? ਕਹਿੰਦੇ ਪੁਲਿਸ ਰਾਖੀ ਵਾਸਤੇ ਹੁੰਦੀ, ਇਹ ਕਿਹੜੇ ਪਾਸਿਓਂ ਰਾਖੀ ਕਰਨ ਦੇ ਮੈਨੂੰ ਦੱਸੋ। ਇਹੋ ਜਿਹੇ ਹਾਲਾਤ ਜਿਹੜੇ ਆ ਅਸੀਂ ਨਹੀਂ ਬਣਾਉਣਾ ਚਾਹੁੰਦੇ। ਗੁਰਦੁਆਰਾ ਸਾਹਿਬ ਅਰਦਾਸ ਕਰਨੀ ਸੀ, ਉੱਥੋਂ ਚੱਲ ਕੇ ਤੇ ਐਸ ਚੌਂਕ ਚ ਆਣਾ ਮਸਾ 300 ਮੀਟਰ ਹੀ, ਤੇ ਤੁਸੀਂ ਜਿਹੜਾ ਮਾਨਸਾ ਆਉਂਦਿਆ ਉਹਨੂੰ ਉਧਰਲੇ ਪਾਸੇ ਡੱਕ ਲਿਆ, ਜਿਹੜਾ ਮੋਗਿਆ ਆਉਂਦਿਆ ਤੁਸੀਂ ਟਰਮੀਨਲ ਤੇ ਡੱਕ ਲਿਆ। ਜੇ ਕੋਈ ਵਿਚਾਰਾ ਗੁਰਦੁਆਰਾ ਸਾਹਿਬ ਆ ਗਿਆ ਤੁਸੀਂ ਚੁੱਕ ਚੁੱਕ ਕੇ ਗੱਡੀਆਂ 'ਚ ਬਾਲ ਕੇ ਆਪਣੇ ਨਾਲ ਲੈ ਗਏ ਹੋ, ਤੇ ਅਜੇ ਵੀ ਤੁਹਾਡੇ ਕੋਲ ਹੈਗੇ ਨੇ ਬੰਦੇ, ਉਹ ਛੱਡੇ ਜਾਣ। ਅਸੀਂ ਇੱਥੇ ਆਪਣੇ ਬੰਦੀ ਸਿੰਘਾਂ ਦੀ ਗੱਲ ਕਰਨਾ ਹੈ ਵੀ ਉਹਨਾਂ ਨੂੰ ਰਿਹਾ ਕੀਤਾ ਜਾਵੇ, ਤੇ ਤੁਸੀਂ ਜਿਹੜੇ ਇੱਥੇ ਵਿਚਾਰੇ ਉਹਨਾਂ ਦੀ ਗੱਲ ਕਰਨਾ ਹੈ ਉਹਨਾਂ ਨੂੰ ਵੀ ਚੁੱਕ ਕੇ ਜੇਲ੍ਹਾਂ 'ਚ ਨਹੀਂ ਜਾਂਦੇ। ਜੇ ਇਹ ਕਿੱਥੋਂ ਦਾ ਤੁਸੀਂ ਇਨਸਾਫ ਕਰ ਦੇਣਾ? ਸੋ ਆਪਣੇ ਲੋਕਾਂ ਦੇ ਲਈ ਖੜਨਾ ਸਾਡਾ ਹੱਕ ਆ, ਤੇ ਕੱਲਾ ਸਾਡਾ ਹੀ ਨਹੀਂਗਾ। ਤੁਸੀਂ ਕੋਈ ਯੂਪੀ ਬਿਹਾਰ ਤੋਂ ਨਹੀਂ ਆਏ ਪੁਲਿਸ ਵਾਲੇ ਭਰਾਵੋ, ਤੁਹਾਡੇ ਸਾਡੇ ਹੀ ਆ, ਤੁਹਾਡੇ ਕਰਕੇ ਹੀ ਗਏ ਆ ਜੇਲ੍ਹਾਂ ਦੇ ਵਿੱਚ। ਕਿਹਦੇ ਨਾਲ ਵੱਟ ਬੰਨੇ ਦਾ ਰੌਲਾ ਹੈ ਮੈਨੂੰ ਦੱਸੋ? ਜਗਤਾਰ ਸਿੰਘ ਬਾਰੇ ਦਾ ਕਿਹਦੇ ਹੱਕਾਂ ਲਈ ਗਿਆ ਮੈਨੂੰ ਦੱਸੋ? ਸਾਨੂੰ ਲੱਥੀ ਚੜੀ ਨਹੀਂ ਕੋਈ ਹੈਗੀ। ਅਸੀਂ ਸਿਰਫ ਹਰ ਵਾਰ ਦਿੱਲੀ ਦੇ ਹੱਥ ਠੋਕ ਕੇ ਬਣਨਾ ਹੁੰਦਾ। ਅਸੀਂ ਕਦੀ ਪੁਲਿਸ ਪ੍ਰਸ਼ਾਸਨ ਦੇ ਨਾਲ ਨਹੀਂ ਉਲਝੇ, ਹਮੇਸ਼ਾ ਇਹਨਾਂ ਨੂੰ ਜੀ ਕਰਕੇ ਬੋਲਿਆ, ਇਹ ਮੰਨ ਕੇ ਕਿ ਸਾਡੇ ਘਰਾਂ ਚੋਂ ਨੇ, ਸਾਡੇ ਭਰਾ ਨੇ, ਪਰ ਇਹਨਾਂ ਨੇ ਹਰ ਵਾਰ ਉਲਟੇ ਪਾਸੇ ਖਲੋਤੇ ਜਾ ਕੇ। ਅੱਜ ਵੀ ਅਸੀਂ ਤੁਹਾਨੂੰ ਕਹਿੰਦੇ ਆ ਥੋੜੀ ਬਹੁਤੀ ਆਪਣੇ ਅੰਦਰ ਝਾਤ ਮਾਰੋ, ਹੈ ਥੋੜਾ ਬਹੁਤਾ ਜ਼ਮੀਰ ਜਾਗਦਾ, ਤੇ ਕਿਤੇ ਤੇ ਆਪਣੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਦੇ ਨਾਲ ਖੜ ਜਾ ਕਰੋ ਕਿ ਹਰ ਵਾਰ ਦਿੱਲੀ ਦਾ ਜੋ ਤੁਹਾਨੂੰ ਹੁਕਮ ਆ ਗਿਆ ਉਹੀ ਵਜਾਉਣਾ ਹੁੰਦਾ ਕਿ 50,000 ਰੁਪਇਆ ਤੁਹਾਡੇ ਹਰ ਮਹੀਨੇ ਜੇਬ 'ਚ ਡਿੱਗਣਾ, ਤੇ ਇਸ ਕਰਕੇ ਤੁਸੀਂ ਹਰ ਵਾਰ ਉਹਨਾਂ ਦੇ ਹੀ ਹੁਕਮ ਵਜਾਉਣੇ। ਕੋਈ ਤੇ ਮਾੜੀ ਮੋਟੀ ਯਾਰ ਸ਼ਰਮ ਕਰੋ, ਥੋੜੀ ਬਹੁਤੀ ਕਰੋ। ਸੋ ਚਲੋ ਜੋ ਤੁਸੀਂ ਅੱਜ ਕੀਤਾ ਤੁਹਾਡਾ ਧੰਨਵਾਦ। ਮੈਂ ਮੰਨਦਾ ਤੁਹਾਡੇ ਬਹੁਤ ਸਾਰੇ ਬੰਦਿਆਂ ਦੇ ਅੰਦਰ ਇਹ ਗੱਲ ਹੋਣੀ ਹੈ ਕਿ ਭਰਾਵੋ ਅਸੀਂ ਦੇ ਹੁਕਮ ਦੇ ਬੱਚੇ ਹੀ, ਜੋ ਸਾਨੂੰ ਕਿਹਾ ਕਰਨਾ ਅਸੀਂ ਕਰਤਾ। ਚਲੋ ਤੁਸੀਂ ਜੋ ਕਰਨਾ ਸੀ ਕਰ ਲਿਆ, ਪਰ ਜੋ ਸਾਡਾ ਅਸੀਂ ਗੱਲ ਕਹਿਣੀ ਚਾਹੁੰਦੇ ਨਾ, ਤੁਸੀਂ ਉੱਤੇ ਮੋਹਰ ਲਾਈ ਆ ਵੀ ਇੰਡੀਆ ਦੇ ਵਿੱਚ ਕੋਈ ਮਨੁੱਖੀ ਅਧਿਕਾਰ ਨਹੀਂ ਹੈਗੇ। ਅਸੀਂ ਮੰਨਦੇ ਆ ਕਿ ਇਹ ਸਾਡੇ ਯੋਧੇ ਨੇ, ਇਹਨਾਂ ਨੇ ਜੋ ਕੰਮ ਕੀਤਾ ਉਹ ਵੀ ਉਹ ਕਹਿੰਦੇ ਨੇ ਵੀ ਅਸੀਂ ਉਹ ਕੀਤਾ ਆ। ਉਸ ਸਮੇਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲਾ ਮੁੱਖ ਮੰਤਰੀ ਜੇ ਉਹਨੂੰ ਮਾਰਿਆ ਆ ਤੇ ਉਹ ਮੰਨਦੇ ਨੇ ਨਾ ਮਾਰਿਆ ਆ, ਅਸੀਂ ਵੀ ਮੰਨਦੇ ਆ ਮਾਰਿਆ। ਕਿਉਂ ਮਾਰਨਾ ਪਿਆ? ਕਿਉਂਕਿ ਜਿੰਨੇ ਮਨੁੱਖੀ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਕਰਨੀਆਂ ਸੀ ਉਹ ਹੀ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਲੱਗ ਪਿਆ। ਸਾਡੇ ਨੌਜਵਾਨਾਂ ਨੂੰ ਫੜ ਕੇ ਸ਼ਰੇਆਮ ਉਹਨਾਂ ਦੇ ਇਨਕਾਊਂਟਰ ਕੀਤੇ ਗਏ। ਬਹੁਤ ਸਾਰੇ ਇਹੋ ਜਿਹੇ ਜਿਨ੍ਹਾਂ ਨੂੰ ਲਾਪਤਾ ਹੀ ਕਰਤਾ। ਅਜੇ ਵੀ ਸ਼ਾਇਦ ਉਹਨਾਂ ਦੀ ਜੇ ਕੋਈ ਧੀ ਭੈਣ ਜਿਉਂਦੀ ਹੋਊਗੀ ਤੇ ਉਹ ਡੀਕਦੀ ਹੋਊਗੀ ਵੀ ਸ਼ਾਇਦ ਕਦੋਂ ਮੇਰਾ ਕੋਈ ਭਰਾ ਜਾਂ ਜਿਹੜਾ ਪਤੀ ਹੈ ਉਹ ਸ਼ਾਇਦ ਵਾਪਸ ਆਵੇ। ਤੁਸੀਂ ਦੱਸਿਆ ਹੀ ਨਹੀਂ ਵੀ ਅਸੀਂ ਮਾਰਤਾ ਉਹਨਾਂ ਨੂੰ ਕਿ ਨਹੀਂ ਮਾਰਿਆ। ਭਾਈ ਰਾਜੋਆਣੇ ਦੀ ਗੱਲ ਮੈਂ ਖਾਸ ਤੌਰ ਤੇ ਕਰਨੀ ਚਾਹੁੰਦਾ।
ਉਹਨਾਂ ਨੂੰ ਫਾਂਸੀ ਦੀ ਸਜ਼ਾ ਇੰਡੀਅਨ ਸਟੇਟ ਨੇ ਦਿੱਤੀ। ਸਭ ਤੋਂ ਪਹਿਲੀ ਗੱਲ ਇਹਦੇ 'ਚ ਬੁਨਿਆਦੀ ਇਹ ਗੱਲ ਮੈਂ ਕਰਨੀ ਚਾਹੁੰਦਾ, ਫਾਂਸੀ ਦੀ ਸਜ਼ਾ ਬਿਲਕੁਲ ਰੱਦ ਹੋਣੀ ਚਾਹੀਦੀ ਹੈ। ਕੱਲੀ ਭਾਈ ਰਾਜੋਆਣੇ ਨੂੰ ਨਹੀਂ, ਪੂਰੀ ਦੁਨੀਆ 'ਚ ਖਤਮ ਹੋਣੀ ਚਾਹੀਦੀ ਹੈ। ਇਹ ਕਿਸੇ ਜੱਜ ਦੇ ਕੋਲ ਅਧਿਕਾਰ ਨਹੀਂਗਾ ਕਿ ਉਹ ਕਿਸੇ ਬੰਦੇ ਦੇ ਜੀਵਨ ਦੇ ਬਾਰੇ ਫੈਸਲਾ ਕਰੇ। ਜੱਜ ਕੌਣ ਆ? ਰੱਬ ਥੋੜੀ ਹੋ ਗਿਆ। ਗਲਤੀ ਨਹੀਂ ਕਰ ਸਕਦਾ, ਗਲਤ ਸਜ਼ਾ ਨਹੀਂ ਦੇ ਸਕਦਾ ਕਿਸੇ ਨੂੰ ਫਾਂਸੀ ਦੀ। ਤੇ ਜੇ ਸੁਣਾ ਸਕਦਾ ਆ, ਬੰਦਾ ਗਲਤੀ ਕਰ ਸਕਦਾ, ਤੇ ਉਹਨੂੰ ਇਹ ਅਧਿਕਾਰ ਕਿਉਂ ਦਿੱਤਾ ਜਾਵੇ? ਦੁਨੀਆ ਦੇ 111 ਇਹੋ ਜਿਹੇ ਮੁਲਕ ਨੇ ਜਿੱਥੇ ਤੁਸੀਂ ਕੋਈ ਵੀ ਅਪਰਾਧ ਕਰੋ, ਕੋਈ ਵੀ ਮੈਂ ਸ਼ਬਦ ਵਰਤਣਾ, ਫਾਂਸੀ ਦੀ ਸਜ਼ਾ ਨਹੀਂ ਹੈਗੀ, ਕਿਉਂਕਿ ਉਹ ਮੰਨਦੇ ਨੇ ਕਿ ਜਨਮ ਤੇ ਮਰਨ ਅਕਾਲ ਪੁਰਖ ਦੇ ਹੱਥ 'ਚ, ਕੁਦਰਤ ਦੇ ਹੱਥ 'ਚ। ਤੇ ਤੁਸੀਂ ਇੱਥੇ ਆਪ ਰੱਬ ਬਣ ਕੇ ਬਹਿ ਗਏ ਹੋ ਵੀ ਜਿਹਨੂੰ ਮਰਜ਼ੀ ਫਾਂਸੀ ਦੀ ਸਜ਼ਾ ਦੇ ਦਿਓ। ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੇਰੀ ਅਪੀਲ ਹੈ, ਜੇ ਹੁਣ ਤੁਹਾਡੇ ਕਹਿਣ ਤੇ ਭਾਈ ਰਾਜੋਆਣੇ ਨੇ ਆਪਣੀ ਭੁੱਖ ਹੜਤਾਲ ਚੁੱਕੀ ਆ ਨਾ, ਤੇ ਜਿੱਦਣ ਇਹ ਤੁਹਾਡਾ ਸਮਾਂ ਖਤਮ ਹੋਵੇ, ਕੌਮ ਨੂੰ ਕੋਈ ਠੋਸ ਪ੍ਰੋਗਰਾਮ ਦਿਓ। ਤੇ ਪ੍ਰੋਗਰਾਮ ਆ ਨਾ ਦਿਓ ਕਿ ਡੀਸੀਆਂ ਨੂੰ ਤੁਰਪੋ ਮੈਮੋਰੈਂਡਮ ਦੇਣ ਸਾਈਨ ਕਰਕੇ ਜਾਂ ਕਾਲੀਆਂ ਪੱਗਾਂ ਬੰਨ ਕੇ। ਬਿਲਕੁਲ ਇਹ ਸਿੱਖਾਂ ਦਾ ਸਾਡਾ ਕਲਚਰ ਨਹੀਂ ਹੈਗਾ। ਡੀਸੀ ਕੌਣ ਹੈ ਯਾਰ, ਮੈਨੂੰ ਦੱਸੋ? ਲੜਾਈ ਅਸੀਂ ਲੜਦੇ ਆਪਣੀ ਆਜ਼ਾਦੀ ਲਈ, ਬੰਦੇ ਗਏ ਨੇ ਆਜ਼ਾਦੀ ਲਈ ਅੰਦਰ, ਤੇ ਮੈਮੋਰੈਂਡਮ ਅਸੀਂ ਦੇਣ ਪੱਗਾਂ ਬੰਨ ਕੇ ਕਾਲੀਆਂ ਡੀਸੀ ਨੂੰ ਤੁਰ ਪੈਨੇ। ਇਹ ਕੋਈ ਇਹ ਪ੍ਰੋਗਰਾਮ ਨਹੀਂ ਹੋਣੇ ਚਾਹੀਦੇ ਵੀ ਸਾਈਨ ਕਰਾ ਕੇ ਸੁਪਰੀਮ ਕੋਰਟ 'ਚ ਦੇਵਾਂਗੇ, ਸਾਈਨ ਕਰਵਾ ਕੇ ਉੱਥੇ ਦੇਵਾਂਗੇ। ਦਿੱਤੇ ਨੇ ਕਿੰਨੇ ਲੱਖਾਂ ਦੇ ਤੁਸੀਂ ਸਾਈਨ ਕਰਾ ਕੇ ਗਵਰਨਰ ਨੂੰ ਦੇਤਾ, ਦੱਸੋ ਮੈਨੂੰ ਕੀ ਆ? ਪ੍ਰੋਗਰਾਮ ਉਹ ਦਿਓ ਜਿਹਦੇ ਨਾਲ ਕੌਮ ਇਕਜੁੱਟ ਹੋ ਸਕੇ ਤੇ ਕੌਮ ਇਕਜੁੱਟ ਹੋ ਕੇ ਆਪਣਾ ਸੰਘਰਸ਼ ਵਿੱਢ ਸਕੇ। ਸੋ ਇਹ ਤੇ ਭਾਈ ਰਾਜੋਆਣੇ ਵਾਲੀ ਗੱਲ ਤੇ ਫਾਂਸੀ ਵਾਲੀ ਗੱਲ। ਦੂਜੀ ਗੱਲ ਮੈਂ ਅਗਲੀ ਕਰਨੀ ਚਾਹੁੰਦਾ, ਉਹਨਾਂ ਯੋਧਿਆਂ ਦੀ ਜਿਹੜੇ ਇਹਨਾਂ ਦੀਆਂ ਜੇਲ੍ਹਾਂ 'ਚੋਂ ਬਾਹਰ ਨੇ। ਉਹ ਕੌਣ ਨੇ? ਜਿਹੜੇ ਆਜ਼ਾਦੀ ਦੀ ਗੱਲ ਤੇ ਕਰਦੇ ਆ ਪਰ ਇਹਨਾਂ ਦੇ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਨੇ। ਹੁਣ ਉੱਥੇ ਇੰਡੀਆ ਕੀ ਕਰਦਾ ਆ? ਜਿੱਥੇ ਤੇ ਇਹਨਾਂ ਦਾ ਜ਼ੋਰ ਚੱਲਦਾ ਉੱਥੇ ਫੜ ਕੇ ਤੇ ਜਗਤਾਰ ਹਵਾਰਾ ਤੇ ਤਾਰਾ ਤੇ ਰਾਜੋਆਣਾ ਤੇ ਭੁੱਲਰ ਹੋਣੀ ਤੇ ਦੇ ਤੇ ਜੇਲ੍ਹ ਦੇ ਵਿੱਚ। ਜਿੱਥੇ ਇਹਨਾਂ ਦਾ ਨਹੀਂ ਜ਼ੋਰ ਚੱਲਦਾ ਕੈਨੇਡਾ ਅਮਰੀਕਾ ਦੇ ਵਿੱਚ, ਉੱਥੇ ਇਹਨਾਂ ਨਵਾਂ ਕੰਮ ਫੜ ਲਿਆ। ਇਹਨਾਂ ਨੇ ਆਪਣੀ ਨਵੀਂ ਪਾਲਿਸੀ ਬਣਾ ਲਈ ਆ, ਜਿੱਥੇ ਤੱਕ ਇਹਨਾਂ ਦਾ ਕਾਨੂੰਨ ਨਹੀਂ ਜਾਂਦਾ ਕਹਿੰਦੇ ਗੋਲੀ ਮਾਰ ਕੇ ਖਤਮ ਕਰ ਦਿਓ। ਨਵਾਂ ਆਪਰੇਸ਼ਨ ਸ਼ੁਰੂ ਕਰ ਲਿਆ ਇੰਡੀਆ ਨੇ। ਇੰਡੀਆ ਵਾਰ-ਵਾਰ ਅਖਬਾਰਾਂ ਦੇ ਵਿੱਚ ਪਤਾ ਕੀ ਕਹਿੰਦਾ? ਜੈ ਸ਼ੰਕਰ ਸਾਹਿਬ ਕਹਿੰਦੇ ਸਾਡੀ ਪਾਲਿਸੀ ਨਹੀਂ ਗੀ। ਦੱਸੋ ਪਾਲਿਸੀ ਹੋਰ ਕਿੱਦਾਂ ਸਿੱਧ ਹੋਵੇ? ਦੁਨੀਆ ਦੇ 2 ਮੈਚੁਰ ਡੈਮੋਕ੍ਰੈਟਿਕ ਮੁਲਕ ਤੇ ਆਸਟ੍ਰੇਲੀਆ ਉਹਨਾਂ ਦੇ ਮਗਰ ਖੜਿਆ, ਤੁਹਾਨੂੰ ਕਹਿ ਰਿਹਾ ਕਿ ਤੁਹਾਡੇ ਬੰਦਿਆਂ ਨੇ ਹੱਤਿਆਵਾਂ ਕੀਤੀਆਂ ਤੇ ਤੁਸੀਂ ਕਹਿੰਦੇ ਸਾਡੀ ਪਾਲਿਸੀ ਨਹੀਂ ਗੀ। ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ, ਉਦੋਂ ਚੀਫ ਇਹ ਸੀ। ਭਾਈ ਨਿੱਜਰ ਦਾ ਕਤਲ ਹੋਇਆ, ਉਹਨੂੰ ਸ਼ਹੀਦ ਕੀਤਾ ਗਿਆ, ਰੌ ਦਾ ਚੀਫ ਇਹ ਸੀ। ਭਾਈ ਅਵਤਾਰ ਸਿੰਘ ਖੰਡੇ ਦੀ ਭੇਦ ਭਰੇ ਹਾਲਾਤ 'ਚ ਮੌਤ ਹੋਈ, ਰੌ ਦਾ ਚੀਫ ਇਹ ਸੀ। ਅਸੀਂ ਕੈਨੇਡਾ ਤੇ ਅਮਰੀਕਾ ਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਜਿਹੜੀ ਤੁਸੀਂ ਇਨਕੁਆਇਰੀ ਖੋਲੀ ਹੈ ਨਾ ਹੁਣ, ਉਹਦੇ 'ਚ ਇਸ ਬੰਦੇ ਦਾ ਨਾਮ ਸ਼ਾਮਲ ਕੀਤਾ ਜਾਵੇ। ਇਹ ਤੋਂ ਇਨਕੁਆਇਰੀ ਹੋਵੇ, ਇਹ ਤੋਂ ਪੁੱਛ ਪੜਤਾਲ ਹੋਵੇ, ਇਹ ਤੋਂ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ ਸਾਨੂੰ। ਔਰ ਕਮਾਲ ਦੀ ਗੱਲ ਇਹਦੇ 'ਚ ਮੈਂ ਤੁਹਾਨੂੰ ਹੋਰ ਲੱਗਾ ਜੇ ਦੱਸਣ, ਇੱਕ ਪੰਨੂ ਵਾਲੀ ਜਿਹੜੀ ਜੁੜਦੀ ਆ ਇਹਦੇ ਨਾਲ। ਪੰਨੂ ਦੀਆਂ ਜਿੰਨੀਆਂ ਜਾਣਕਾਰੀਆਂ ਨਿਕਲੀਆਂ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕੋਸ਼ਿਸ਼ ਕੀਤੀ ਗਈ ਕਿ ਉਹ 30 ਜੂਨ ਤੋਂ ਪਹਿਲਾਂ ਖਤਮ ਕੀਤਾ ਜਾਵੇ। ਕਿਉਂ? ਕਿਉਂਕਿ ਇਸ ਬੰਦੇ ਦਾ ਟਨਿਓਰ 30 ਜੂਨ ਨੂੰ ਖਤਮ ਹੋਣ ਜਾ ਰਿਹਾ ਸੀ ਤੇ ਇਹ ਆਪਣੇ ਮੋਢੇ ਦੇ ਇੱਕ ਹੋਰ ਫੀਤੀ ਲਵਾਉਣੀ ਚਾਹੁੰਦਾ ਸੀ ਵੀ ਜਿਵੇਂ ਮੈਂ ਪੰਜਵੜ ਮਾਰ ਲਿਆ, ਜਿਵੇਂ ਮੈਂ ਨਿੱਜਰ ਮਾਰ ਲਿਆ ਨਾ, ਐਵੇਂ ਮੈਂ 30 ਜੂਨ ਤੋਂ ਪਹਿਲਾਂ ਪੰਨੂ ਵੀ ਮਾਰ ਕੇ ਚੱਲਿਆ। ਪਰ ਇਹ ਕਾਮਯਾਬ ਨਹੀਂ ਹੋ ਸਕਿਆ।